ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੋਂ ਸਾਡੇ ਵੀਅਰ ਸਰਦਾਰ ਸਵਿੰਦਰ ਸਿੰਘ ਥਾਂਦੀ ਜੀ ਨੇ RSS ਦੀ ਭਾਰਤ ਵਿਚਲੀ ਨੀਤੀ ਤੇ ਲਿਖਿਆ ਹੈ ਕਿ RSS ਕਿਸੇ ਕਿਸਮ ਦੇ ਵਿਰੋਧ ਨੂੰ ਬਿਲਕੁਲ ਨਹੀਂ ਸਾਰਦੀ। ਇਸ ਲਈ ਇਹਨਾਂ ਵੱਲੋਂ ਈਵਨ ਔਰਤ ਪੱਤਰਕਾਰਾਂ ਦੇ ਕਤਲ ਅਤੇ ਉਹਨਾਂ ਨੂੰ ਝੂਠੇ ਜਿਹੜੇ ਕੇਸਾਂ ਵਿੱਚ ਉਲਝਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਹਮੇਸ਼ਾ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਵਿਊਅਰਸ ਦੇ ਔਰ ਖ਼ਾਸ ਤੌਰ 'ਤੇ ਜਿਹੜੇ ਵਿਊਅਰਸ ਸਿਆਣਪ ਨਾਲ ਭਰੇ ਹੋਏ ਚਾਰ ਚਫੇਰੇ ਦੇ ਹਾਲਾਤਾਂ 'ਤੇ ਨਜ਼ਰ ਰੱਖਦੇ ਨੇ ਔਰ ਨਿਰਪੱਖ ਤੌਰ 'ਤੇ ਸਿਰਫ ਉਹਨਾਂ ਦਾ ਨਿਸ਼ਾਨਾ ਪੰਥ ਦੀ ਚੜ੍ਹਦੀ ਕਲਾ ਹੈ, ਉਸ ਦੇ ਲਈ ਉਹਨਾਂ ਦੀ ਲਿਖਤ ਨੂੰ ਵੀ ਅਸੀਂ ਐਨਕਰੇਜ ਕਰਦੇ ਹਾਂ। ਨਾਲ ਦੀ ਨਾਲ ਇਹ ਸਾਡੇ ਲਈ ਵੀ ਫੂਡ ਫॉर ਥਾਟ ਹੁੰਦਾ ਹੈ। ਇਹ ਸਿਰਫ ਮੈਜ਼ ਰੈਕਗਨੀਸ਼ਨ ਨਹੀਂ ਹੁੰਦੀ। ਹਾਲਾਂ ਬਹੁਤ ਵਾਰ ਜਿਹੜੇ ਲਾਈਵ ਚੈਟ 'ਤੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਹੀ ਕਰਦੇ ਹਾਂ। ਹਾਲਾਂ ਸਾਡਾ ਇਹ ਸੁਝਾਅ ਹੁੰਦਾ ਹੈ ਵੀ ਤੁਸੀਂ ਸਾਨੂੰ ਸੈਪਰੇਟ ਈਮੇਲ ਫਾਰਮ ਦੇ ਵਿੱਚ ਵੀ ਲਿਖ ਸਕਦੇ ਹੋ। ਜੇ ਟਾਈਪਿੰਗ ਜਾਂ ਦੂਸਰੇ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਹੱਥ ਨਾਲ ਲਿਖ ਕੇ ਜੇ ਫੋਟੋ ਕਾਪੀ ਕਰਕੇ ਉਹਦੀ ਉਸ ਨੂੰ ਭੇਜ ਦਿਓਗੇ ਤਾਂ ਅਸੀਂ ਉਹਨੂੰ ਵੀ ਐਕਨੋਲੇਜ ਕਰਾਂਗੇ, ਕਿਉਂਕਿ ਸਾਡਾ ਮਕਸਦ ਇਹ ਹੈ ਕਿ ਵੀ ਜਿਹੜੀ ਕਲੈਕਟਿਵ ਵਿਜ਼ਡਮ ਹੁੰਦੀ ਹੈ ਸਾਰਿਆਂ ਦੇ ਇਨਪੁਟ, ਉਸ ਦੇ ਨਾਲ ਕੌਮਾਂ ਹੀ ਅੱਗੇ ਵੱਧਦੀਆਂ ਨੇ ਔਰ ਉਹਦੇ 'ਚ ਸਭ ਦੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਉਹ ਬੀਬੀਆਂ ਵੀ ਨੇ, ਸਾਡੇ ਵੀਰ ਵੀ ਨੇ ਔਰ ਸਾਡੇ ਵੀਰ ਸਰ ਸਵਿੰਦਰ ਸਿੰਘ ਥਾਂਦੀ UK ਬੇਸ ਜਿਹੜੇ ਬੜੀ ਮਿਹਨਤ ਦੇ ਨਾਲ ਜਿਹੜਾ ਉਹ ਬਹੁਤ ਸਾਰੇ ਫੈਕਟ ਇਕੱਠੇ ਕਰਕੇ ਲਿਖਦੇ ਨੇ। ਉਹਨਾਂ ਦੀ ਇਹ ਲਿਖਤ 2-3 ਦਿਨ ਪਹਿਲਾਂ ਦੀ ਆਈ ਹੋਈ ਹੈ ਕਿ ਨੋ ਪਲੇਸ ਫॉर ਡਾਈਸੈਂਟ ਇਨ RSS ਇੰਡੀਆ, ਕਿ ਇਹ ਜਿਹੜਾ ਅੱਜ ਹਿੰਦੂਤਵੀ ਭਾਰਤ ਹੈ ਉਸ ਦੇ ਵਿੱਚ ਵਿਰੋਧ ਦੀ ਜਾਂ ਕਿਸੇ ਚੀਜ਼ ਨੂੰ ਚੈਲੰਜ ਕਰਨ ਦੇ ਲਈ ਕੋਈ ਸਪੇਸ ਨਹੀਂ ਬਚਿਆ ਹੈ। ਔਰ ਉਹਨਾਂ ਨੇ ਕਿਹਾ ਕਿ ਐਵਰੀ ਵਨ ਆਫ ਅਸ ਹੈਵ ਸੀਨ ਹਾਊ ਡੈਸਪੀਕੇਬਲ ਦਾ ਮਨੀਪੁਰ ਇੰਸੀਡੈਂਟ ਵਾਜ਼ as it brought back memories of 1984 atrocities on Sikhs. It took 79 days for the Prime Minister of mother of all democracies to acknowledge something was not right in Manipur. Anyway, now the triads of evil, Modi, Shah and Doval, had tried to spin the story by highlighting this narrative all day, to make it appear that infiltration of Myanmar is responsible for what is happening in Manipur. It would not be far off once Rohingya refugees are blamed because Bangladesh has asked them to leave their country and go back to Myanmar. ਹੁਣ ਅੱਜ ਵੀ ਅਸੀਂ ਜ਼ਿਕਰ ਕੀਤਾ ਹੈ ਉਹਦਾ, ਸੁਰੇਨ ਸਿੰਘ ਦਾ ਜਿਹੜਾ ਮਨੀਪੁਰ ਦਾ ਚੀਫ ਮਿਨਿਸਟਰ ਹੈ, ਉਹ ਡਰੱਗ ਕਾਰਟੇਲ ਨੂੰ ਜਿਹੜਾ ਉਹ ਬਲੇਮ ਕਰ ਰਿਹਾ ਕਿ ਮਨੀਪੁਰ ਦੇ ਵਿੱਚ ਡਰੱਗ ਕਾਰਟੇਲ ਜਿਹੜੇ ਮਿਜ਼ੋਰਮ ਔਰ ਮਿਆਂਮਾਰ ਨਾਲ ਜੁੜੇ ਹੋਏ ਨੇ ਇਹ ਇਹਦੇ ਲਈ ਜ਼ਿੰਮੇਵਾਰ ਨੇ। ਹੁਣ ਇਹਨਾਂ ਤਿੰਨਾਂ ਨੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਔਰ ਈਵਨ ਮੈਂ ਸੁਬਰਾਮਨਿਅਮ ਸਵਾਮੀ ਦਾ ਜ਼ਿਕਰ ਕੀਤਾ ਸੀ, ਉਹਨੇ ਸਿੱਧਾ ਚੀਨ ਨੂੰ ਬਲੇਮ ਕੀਤਾ। ਉਹਨੇ ਕਿਹਾ ਜੀ ਇਹ ਮਨੀਪੁਰ 'ਚ ਵੀ ਚੀਨ ਹੈ, ਹੁਣ ਉੱਤਰਾਖੰਡ 'ਚ ਵੀ ਹੋਏਗਾ, ਦੇਖ ਲੈਣਾ ਵਹਾਂ ਵੀ ਹੋਗਾ। ਔਰ ਉਹਨੇ ਕਿਹਾ ਕਿ ਜੀ ਇਹ ਉਹ ਹੁਣ ਦਿਨ ਦੂਰ ਨਹੀਂ ਹੈ ਜਦੋਂ ਕਿ ਰੋਹਿੰਗਿਆ ਮੁਸਲਮਾਨਾਂ ਨੂੰ ਵੀ, ਕਿਉਂਕਿ ਬੰਗਲਾਦੇਸ਼ ਨੇ ਕਿਹਾ ਉੱਥੇ ਵੱਡੇ ਰਿਫਿਊਜੀ ਕੈਂਪ ਬਣੇ ਹੋਏ ਨੇ ਰੋਹਿੰਗਿਆ ਦੇ, ਕਿ ਇਹਨਾਂ ਨੂੰ ਵਾਪਸ ਲਓ। ਮਾਈ ਪੀਸ ਟੁਡੇ ਇਜ਼ ਅਬਾਊਟ ਹਾਊ ਵਿਮਨ ਜਰਨਲਿਸਟ ਐਂਡ ਨਿਊਜ਼ ਐਂਕਰਸ ਆਰ ਥ੍ਰੈਟਨਡ ਐਂਡ ਇੰਪਲੀਕੇਟਡ ਇਨ ਫਾਲਸ ਕੇਸਿਸ ਇਫ ਦੇ ਡੂ ਨਾਟ ਟੋ ਦ ਨੈਰੇਟਿਵ ਲਾਈਨ ਸੈਟ ਬਾਈ ਦ ਸੈਂਟਰ। Press Freedom Index puts India at 161 out of 180. How embarrassing is that? I have come across a story of a freelance journalist in South India who is being threatened continuously. Before I share her story, just a few examples of how much notable women in journalism in India have endured just because they stood by the truth. ਉਹਨਾਂ ਨੇ ਕਿਹਾ ਕਿ ਭਾਈ ਇਹਨਾਂ ਦੇ ਹਿੰਦੂ ਤਵੀਆਂ ਦੇ ਇਸ ਕਹਿਰ ਤੋਂ ਈਵਨ ਬੀਬੀਆਂ ਵੀ ਜਿਹੜੀਆਂ ਜਰਨਲਿਸਟ ਨੇ ਜਾਂ ਨਿਊਜ਼ ਐਂਕਰ ਨੇ ਉਹ ਨਹੀਂ ਬਚੀਆਂ ਹੋਈਆਂ ਜੇ ਉਹ ਸਰਕਾਰੀ ਲਾਈਨ ਨਹੀਂ ਟੋਕ ਕਰਦੀਆਂ। ਔਰ ਈਵਨ ਇੰਟਰਨੈਸ਼ਨਲ ਬਾਡੀ ਨੇ ਜਿਹੜਾ ਪ੍ਰੈਸ ਇੰਡੈਕਸ ਦੇ ਵਿੱਚ 161ਵੇਂ ਨੰਬਰ 'ਤੇ ਰੱਖਿਆ ਇੰਡੀਆ ਨੂੰ 180ਵੇਂ 'ਚੋਂ। ਔਰ ਇਹ ਉਹਨਾਂ ਨੇ ਕਿਹਾ ਇੱਕ ਸਾਊਥ ਇੰਡੀਅਨ ਜਰਨਲਿਸਟ ਨਾਲ ਬੀਬੀ ਨਾਲ ਕੀ ਹੋਇਆ ਉਹਦੀ ਕਹਾਣੀ ਮੈਂ ਬਾਅਦ ਸ਼ੇਅਰ ਕਰਦਾ, ਪਰ ਮੈਂ ਕੁਛ ਉਦਾਹਰਨਾਂ ਦਿੰਦਾ ਵੀ ਕਿਵੇਂ ਜਿਹੜੀਆਂ ਬੀਬੀਆਂ ਨੇ ਜਰਨਲਿਜ਼ਮ 'ਚ ਉਹਨਾਂ ਦੇ ਉਹ ਕਿਸ
ਜੋ ਗੁਜ਼ਰੀਆਂ ਨੇ, ਗੌਰੀ ਲੰਕੇਸ਼। She used to speak against right-wing Hindu extremism, campaigned for women's rights, and opposed caste-based discrimination. She was shot dead outside her house in 2017 in Bangalore. ਇਹ ਗੌਰੀ ਲੰਕੇਸ਼ ਹੈ ਵੀ ਲਿੰਗਾਇਤ ਭਾਈਚਾਰੇ ਨਾਲ ਸੰਬੰਧਿਤ ਸੀ, ਜਿਹੜੇ ਬੁੱਤ ਪ੍ਰਸਤ ਨਹੀਂ ਨੇ ਔਰ ਜਿਹੜੇ ਆਪਣੀ ਅੱਡ ਆਈਡੈਂਟੀਟੀ ਮੰਗਦੇ ਨੇ। ਜਿਵੇਂ ਸਿੱਖਾਂ ਨੂੰ ਹੈ ਵੀ ਸਾਨੂੰ ਇਹਨਾਂ ਨੇ ਹਿੰਦੂ ਬਣਾ ਦਿੱਤਾ ਕਨਸਟੀਟਿਊਸ਼ਨ, ਉਹ ਲਿੰਗਾਇਤ ਨੂੰ ਸੈਂਸਸ ਦੇ ਵਿੱਚ ਅੱਡ ਕਾਲਮ ਵੀ ਨਹੀਂ ਦਿੰਦੇ ਹੈ। ਔਰ ਵੱਡੀ ਗਿਣਤੀ 'ਚ ਲਿੰਗਾਇਤ ਕਰਨਾਟਕਾ, ਆਂਧਰਾ, ਮਹਾਰਾਸ਼ਟਰ, ਪਤਾ ਨਹੀਂ ਕਿੰਨੇ 100 ਮਿਲੀਅਨ ਇਹਨਾਂ ਦੀ ਆਬਾਦੀ ਉਹ ਦੱਸਦੇ ਨੇ। ਔਰ ਉਹਨਾਂ ਦਾ ਇੱਕ ਲਿੰਗਾਇਤ ਸਵਾਮੀ ਸੰਤ ਪਿੰਡਾਂ ਵਾਲਿਆਂ ਦਾ ਜਦੋਂ ਜਨਮ ਦਿਨ ਮਨਾਇਆ ਗਿਆ ਸੀ 12 ਫਰਵਰੀ ਨੂੰ ਫਤਿਹਗੜ੍ਹ ਸਾਹਿਬ, ਉੱਥੇ ਵੀ ਆਇਆ ਸੀ। ਪਰ ਇਸ ਬੀਬੀ ਦਾ ਜਿਹੜੀ ਬੜੀ ਜ਼ਬਰਦਸਤ ਕਨਾਡਾ ਜ਼ਬਾਨ ਦੇ ਵਿੱਚ ਜਿਹੜੀ ਹੈ ਉਹ ਰਾਈਟਰ ਸੀ, ਜਰਨਲਿਸਟ ਸੀ, ਇਨਵੈਸਟੀਗੇਟਿਵ ਜਰਨਲਿਸਟ ਸੀ, ਉਹਨੂੰ ਉਹਦੇ ਘਰ ਦੇ ਬਾਹਰ ਹੀ 2017 'ਚ ਜਿਹੜਾ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਰਾਣਾ ਅਯੂਬ, she has been very critical of Modi and his ministers, especially during COVID. She was trolled and abused to the extent that US Department's 2020 Human Rights report specifically mentions the online trolling and death threats faced by Ayub from BJP supporters. Moreover, she has been implicated in a money laundering case which international observers have described as sham charges. In 2022, she was barred from leaving India. ਇਹ ਆਲਰੇਡੀ ਅਸੀਂ ਇਸ ਦੇ ਉੱਤੇ ਸੈਗਮੈਂਟ ਵੀ ਉਹਨਾਂ ਦਿਨਾਂ 'ਚ ਕੀਤਾ ਸੀ ਕਿ ਵੀ ਕਿਵੇਂ ਉਹਨੂੰ ਟਰੋਲ ਵੀ ਕੀਤਾ। ਔਰ ਇਹ ਰਾਣਾ ਅਯੂਬ ਹੈ ਜਿਹਨੇ ਗੁਜਰਾਤ ਫਾਈਲਸ ਔਰ ਕਿਵੇਂ ਉਸਨੇ ਕੈਮਰਿਆਂ ਰਾਹੀਂ ਜਾਂ ਜਿਹੜੀ ਇੱਕ ਉਹਦੀ ਗੁਪਤ ਮਿਸ਼ਨ ਸੀ ਉਹਦੇ ਰਾਹੀਂ ਕਿਵੇਂ ਬੁਲਵਾਇਆ ਵਣਜਾਰਾ ਉਹਨਾਂ ਦਾ ਡੀਜੀ ਔਰ ਸਬੂਤਾਂ ਸਹਿਤ। ਸੋ ਉਹਦਾ ਜੀਣਾ ਵੀ ਹਰਾਮ ਕੀਤਾ ਹੋਇਆ। ਜੇ ਕੋਈ ਹੋਰ ਕੇਸ ਨਹੀਂ ਮਿਲਿਆ ਤਾਂ ਉਹ ਜਿਹੜੀ NGO ਚਲਾਉਂਦੀ ਆ ਉਹਦੇ ਨਾਲ ਮਨੀ ਲਾਂਡਰਿੰਗ ਜੋੜ ਕੇ ਉਹਦੇ ਤੇ ਪਾਬੰਦੀ ਲਾ ਦਿੱਤੀ ਕਿ ਭਾਰਤ ਨੂੰ ਉਹ ਛੱਡ ਨਹੀਂ ਸਕਦੀ। There are numerous other journalists in India who either give up the fight under duress or simply move out of the country fearing for their safety. Came across this pioneered journalist today who has been posting video on her YouTube channel in Hyderabad, India. Tulsi Chandu has been constantly negating communal voices in her videos who have been trying to divide voters for vote bank politics. Due to this, she is being constantly threatened and deep fake videos of her have been circulating the web. She is a Hindu, but because of her voice of dissent, she has been termed as anti-Hindu and a traitor. Also, she has been working with a lot of people from backward classes, which has not gone down well with evil Brahmanistic minds. I have attached the link for you to read. ਥੱਲੇ ਉਹਨਾਂ ਨੇ ਲਿੰਕ ਦਿੱਤਾ ਹੈ। Finally, on 24th of June, she posted on Facebook above threats to her life and family. Authorities have done very little to ensure her safety, which is very much obvious. So ਇਹ ਉਹਨਾਂ ਨੇ ਇੱਕ ਹਿੰਦੂ ਯੂਟਿਊਬਰ ਤੁਲਸੀ ਚੰਦੂ ਉਸ ਦਾ ਜ਼ਿਕਰ ਕੀਤਾ ਹੈ ਕਿ ਵੀ ਕਿਵੇਂ ਉਹ ਹੱਕ ਲਈ ਗੱਲ ਕਰਦੀ ਹੈ, ਬੈਕਵਰਡ ਕਲਾਸਿਸ ਲਈ, ਦਲਿਤ ਭਾਈਚਾਰੇ ਲਈ, ਪਰ ਉਹਨੂੰ ਐਂਟੀ ਹਿੰਦੂ ਐਂਡ ਟ੍ਰੇਟਰ ਕਹਿ ਕੇ ਟਰੋਲ ਵੀ ਕੀਤਾ ਗਿਆ ਔਰ ਉਹਦੀ ਜਾਨ ਨੂੰ ਵੀ ਖਤਰਾ ਹੈ। ਸੋ ਉਹਨਾਂ ਨੇ ਕਿਹਾ ਅੱਗੋਂ ਕਿ thou she is not a Sikh, by I thought of thou she is not a Sikh, but I thought of sharing her story with TV84 viewers just to highlight what women and women journalists in particular are going through in a country which epitomizes itself as the cradle of civilization. Each one of us can judge how civil the society is in that part of the world. ਫਿਰ ਉਹਨਾਂ ਨੇ ਫਤਿਹ ਬੁਲਾਈ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਉਹਨਾਂ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਟਿਪ ਆਫ ਐਨ ਆਈਸਬਰਗ ਉਹਨਾਂ ਨੇ ਟੱਚ ਕੀਤਾ ਕਿ ਕੀ ਹੋ ਰਿਹਾ। ਅਸੀਂ ਦੇਖਿਆ ਵੀ ਇਹਨਾਂ ਨੇ ਕਿਵੇਂ ਪੈਗਾਸਸ ਜਿਹੜਾ ਸਪਾਈ ਮਾਲਵੇਅਰ ਹੈ ਉਹਦੇ ਰਾਹੀਂ ਜਰਨਲਿਸਟਾਂ ਦੇ ਅੰਦਰ ਜਿਹੜਾ ਉਹਨਾਂ ਦੇ ਕੰਪਿਊਟਰਾਂ 'ਚ ਵੀ ਵੜ ਗਏ, ਝੂਠੇ ਕੇਸ, ਸਥਾਨ ਸਵਾਮੀ, ਕਿੰਨੇ ਹੋਰ ਉਹ ਸਾਰਾ ਜਿਹੜਾ ਭੀਰੇ ਕੀ ਉਹਦਾ ਨਾਂ ਭੀਮੇ ਗਾਉਂ ਦੀ ਘਟਨਾ ਨੂੰ ਕਿਵੇਂ ਇਹਨਾਂ ਨੇ ਖੁਦ ਹੀ ਵਾਇਲੈਂਸ ਕੀਤੀ, ਖੁਦ ਹੀ ਪਕੜ ਤਕੜ ਦੇ ਵਿੱਚ ਦੂਸਰਿਆਂ ਨੂੰ ਫਸਾਇਆ। ਔਰ ਕਿੰਨੇ ਈਵਨ ਜਿਹੜੇ ਛੱਤੀਸਗੜ੍ਹ ਜਾਂ ਦੂਸਰਿਆਂ 'ਚ ਡਾਕਟਰ ਸੁਧਾ ਭਾਰਦਵਾਜ ਔਰ ਦੂਸਰੀਆਂ ਜਿਹੜੀਆਂ ਬੀਬੀਆਂ ਕੰਮ ਕਰਦੀਆਂ ਨੇ ਉਹਨਾਂ ਦੀਆਂ
ਜ਼ਮਾਨਤਾਂ ਤੱਕ ਨਹੀਂ ਹੋਣ ਦਿੱਤੀਆਂ। ਈਵਨ ਉਹ ਤੀਸਲਵਾੜ ਸੀਤਲਾ ਉਹਨੂੰ ਗੁਜਰਾਤ ਹਾਈ ਕੋਰਟ ਨੇ ਤਾਂ ਅੰਦਰ ਕਰ ਦਿੱਤਾ ਸੀ, ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ। ਸੋ ਕਿੰਨੇ ਹੀ ਹੋਰ, ਇਹ ਤਾਂ ਉਹਨਾਂ ਨੇ, ਕਿਉਂਕਿ ਜਦੋਂ ਉਹਨਾਂ ਨੇ ਸਾਊਥ ਇੰਡੀਅਨ ਬੀਬੀ ਦੀ ਸਟੋਰੀ ਦੇਖੀ ਤਾਂ ਉਹਨਾਂ ਨੂੰ ਲੱਗਾ ਵੀ ਐਜ਼ ਏ ਸਿੱਖ ਸਾਡਾ ਫਰਜ਼ ਹੈ, ਅਸੀਂ ਆਵਾਜ਼ ਚੁੱਕੀਏ। ਪਰ ਉੱਥੇ ਤਾਂ ਹਾਲ ਅਸੀਂ ਦੇਖ ਰਹੇ ਹਾਂ, ਔਰ ਬਾਕੀ ਫਰੰਟਸ ਤੇ ਕੀ ਕਹਿਣਾ, ਉੱਥੇ ਬੈਠੇ ਹੁਣ ਅੱਜ ਅਸੀਂ ਫੇਸਬੁੱਕ ਤੇ ਨਹੀਂ ਜਾ ਪਾ ਰਹੇ ਕਿਉਂਕਿ ਸਾਨੂੰ ਪਹਿਲਾਂ ਹੀ ਰਿਸਟ੍ਰਿਕਟ ਕੀਤਾ ਹੋਇਆ ਸੀ। ਹੁਣ ਜਿਹੜੀਆਂ ਗੱਲਾਂ ਅਸੀਂ ਕਰਦੇ ਉਹਨਾਂ ਨੂੰ ਲੱਗਦਾ ਜੀ ਅਸੀਂ ਕਮਿਊਨਿਟੀ ਗਾਈਡਲਾਈਨ ਨੂੰ ਜਿਹੜਾ ਉਹ ਫਲਾਊਟ ਕਰ ਰਹੇ ਹਾਂ। ਸੋ ਇਹਨਾਂ ਹਾਲਾਤਾਂ 'ਚ ਇਹ ਹੋਰ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਅਸੀਂ ਇਸ ਨੂੰ ਸਮਝੀਏ ਕਿ ਸਾਡਾ ਦੁਸ਼ਮਣ ਕਿਸ ਹੱਦ ਤੱਕ ਜਾ ਕੇ ਜਿਹੜਾ ਉਹ ਸਾਡੀ ਆਵਾਜ਼ ਨੂੰ ਥ੍ਰੋਟਲ ਕਰ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।